2 ਅਗਸਤ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਟਰੂਡੋ ਦੇ ਚੋਟੀ ਦੇ ਸਲਾਹਕਾਰ ਵੱਲੋਂ ਆਪਣੀ ਕਿਤਾਬ 'ਚ ਅਹਿਮ ਖੁਲਾਸਾ। ਆਖੇ ਮੋਦੀ ਸਰਕਾਰ ਨੇ ਮਿੱਥ ਕੇ ਕੀਤਾ ਸੀ ਟਰੂਡੋ ਨੂੰ ਖੱਜਲ ਖੁਆਰ। ਕ੍ਰਿਸਟੀਆ ਫਰੀਲੈਂਡ ਨੇ ਚੀਨ 'ਚ ਨਜ਼ਰਬੰਦ 2 ਕੈਨੇਡੀਅਨ ਨਾਗਰਿਕਾਂ ਦਾ ਮਸਲਾ ਉਠਾਇਆ। BC 'ਚ ਕਤਲ ਹੋਏ ਆਸਟ੍ਰੇਲੀਅਨ ਨੌਜਵਾਨ ਨੂੰ ਦਿੱਤੀ ਗਈ ਹੰਝੂਆਂ ਭਰੀ ਅੰਤਮ ਵਿਦਾਇਗੀ। ਹੁਣ ਖਬਰਾਂ ਦਾ ਵਿਸਥਾਰ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਚੋਟੀ ਦੇ ਸਲਾਹਕਾਰ ਵੱਲੋਂ ਆਪਣੀ ਪੁਸਤਕ ਵਿੱਚ ਅਹਿਮ ਖੁਲਾਸਾ ਕੀਤਾ ਗਿਆ ਹੈ। ਗੈਰਾਲਡ ਬਟਸ ਨੇ ਆਪਣੀ ਪੁਸਤਕ ਵਿੱਚ ਇਹ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਟਰੂਡੋ ਨੂੰ ਭਾਰਤ ਗਿਆ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਮਿੱਥ ਕੇ ਖੱਜਲ ਖੁਆਰ ਕੀਤਾ ਗਿਆ ਸੀ। ਕਿਤਾਬ ਵਿੱਚ ਉਸਨੇ ਲਿਖਿਆ ਹੈ ਕਿ ਮੋਦੀ ਸਰਕਾਰ ਨੇ ਜਾਣਬੁੱਝ ਕੇ ਅਤੇ ਇੱਥੋਂ ਦੀ ਟੋਰੀ ਪਾਰਟੀ ਨੂੰ ਫਾਇਦਾ ਪਹੁੰਚਾਉਣ ਦੀ ਖਾਤਰ ਸਾਜ਼ਿਸ਼ ਅਧੀਨ ਟਰੂਡੋ ਨੂੰ ਖੱਜਲ ਖੁਆਰ ਕੀਤਾ ਸੀ। ਚੇਤੇ ਰਹੇ ਜਦੋਂ ਜਸਟਿਨ ਟਰੂਡੋ ਭਾਰਤ ਦੇ ਦੌਰੇ 'ਤੇ ਗਏ ਸਨ ਤਾਂ ਮੋਦੀ ਸਰਕਾਰ ਨੇ ਬਾਰ-ਬਾਰ ਉਹਨਾਂ ਨੂੰ ਇਹ ਕਹਿ ਕੇ ਘੇਰਨ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਖਾਲਿਸਤਾਨੀ ਦੇ ਪੁਸ਼ਪਨਾਹੀ ਕਰਦੇ ਨੇ ਅਤੇ ਉਹਨਾਂ ਨੂੰ ਬਾਰ-ਬਾਰ ਜ਼ਲੀਲ ਕੀਤਾ ਗਿਆ ਸੀ। ਇੱਥੋਂ ਤੱਕ ਕਿ ਜਸਪਾਲ ਸਿੰਘ ਅਟਵਾਲ ਨਾਂ ਦੇ ਸਾਬਕਾ ਖਾਲਿਸਤਾਨੀ ਨੂੰ ਭਾਰਤ ਸਰਕਾਰ ਨੇ ਵੀਜ਼ਾ ਵੀ ਦੇ ਦਿੱਤਾ ਸੀ। ਜਸਪਾਲ ਸਿੰਘ ਅਟਵਾਲ ਸੱਤਾਧਾਰੀ ਲਿਬਰਲ ਪਾਰਟੀ ਦਾ ਸਪੋਰਟਰ ਹੈ ਅਤੇ ਟਰੂਡੋ ਦੇ ਕਾਫੀ ਨੇੜੇ ਵੀ ਹੋਣ ਦਾ ਦਾਅਵਾ ਕਰਦਾ ਹੈ ਅਤੇ ਉਸ ਦੀ ਮੌਜੂਦਗੀ ਨੂੰ ਲੈ ਕੇ ਇਹ ਵਿਵਾਦ ਛੇੜ ਦਿੱਤਾ ਗਿਆ ਸੀ ਕਿ ਉਹ ਖਾਲਿਸਤਾਨੀ ਦੀ ਪੁਸ਼ਪਨਾਹੀ ਕਰਦੇ ਆ ਰਹੇ ਨੇ ਅਤੇ ਗੈਰਾਲਡ ਬਟਸ ਦਾ ਕਹਿਣਾ ਹੈ ਕਿ ਸਾਰਾ ਕੁਝ ਗਿਣੇ ਮਿੱਥੇ ਢੰਗ ਨਾਲ ਕੀਤਾ ਗਿਆ ਸੀ ਤਾਂ ਜੋ ਕੈਨੇਡਾ ਦੇ ਵਿੱਚ ਕਿਵੇਂ ਨਾ ਕਿਵੇਂ ਲਿਬਰਲ ਪਾਰਟੀ ਦਾ ਥੱਲਾ ਲਾਇਆ ਜਾਵੇ ਅਤੇ ਟੋਰੀ ਪਾਰਟੀ ਨੂੰ ਫਾਇਦਾ ਪਹੁੰਚਾਇਆ ਜਾਵੇ। ਜ਼ਿਕਰਯੋਗ ਹੈ ਕਿ ਇਸੇ ਸਾਲ ਅਕਤੂਬਰ ਵਿੱਚ ਚੋਣਾਂ ਆ ਰਹੀਆਂ ਨੇ ਅਤੇ ਇਹ ਮਾਮਲਾ ਤੂਲ ਫੜ ਸਕਦਾ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਚੀਨ ਦੇ ਨਜ਼ਰਬੰਦ 2 ਕੈਨੇਡੀਅਨ ਨਾਗਰਿਕਾਂ ਦਾ ਮਸਲਾ ਉਠਾਇਆ ਹੈ। ਉਸਨੇ ਬਕਾਇਦਾ ਚੀਨ ਦੇ ਵਿਦੇਸ਼ ਮੰਤਰੀ ਕੋਲ ਇਹ ਮਾਮਲਾ ਚੁੱਕਿਆ ਹੈ। ਇਸ ਸਮੇਂ ਬੈਂਕਾਕ ਦੇ ਵਿੱਚ ਏਸ਼ੀਆਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਾ ਸੰਮੇਲਨ ਚੱਲ ਰਿਹਾ ਹੈ ਜਿਸ ਵਿੱਚ ਕ੍ਰਿਸਟੀਆ ਫਰੀਲੈਂਡ ਵੀ ਸ਼ਾਮਲ ਹੋਣ ਲਈ ਗਈ ਹੈ। ਉਸਨੇ ਬਕਾਇਦਾ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਕੋਲ ਇਹ ਮਸਲਾ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਚੀਨ ਅਤੇ ਕੈਨੇਡਾ ਦੇ ਸੰਬੰਧ ਬਹੁਤ ਅਣਸੁਖਾਵੇਂ ਚੱਲ ਰਹੇ ਨੇ। ਚੀਨ ਦੇ ਵਿੱਚ ਘੱਟੋ-ਘੱਟ 2 ਕੈਨੇਡੀਅਨ ਨਾਗਰਿਕਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਇੱਕ ਚੀਨੀ ਤਕਨੀਕੀ ਕੰਪਨੀ ਦੀ CEO ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਅਮਰੀਕਾ ਦੇ ਇਸ਼ਾਰੇ 'ਤੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਅਮਰੀਕਾ ਵੱਲ ਤਬਾਦਲੇ ਦਾ ਸਾਹਮਣਾ ਕਰ ਰਹੀ ਹੈ ਅਤੇ ਇਸ ਸਮੇਂ ਜ਼ਮਾਨਤ 'ਤੇ ਬਾਹਰ ਹੈ। BC ਵਿੱਚ ਕਤਲ ਹੋਏ ਆਸਟ੍ਰੇਲੀਅਨ ਨੌਜਵਾਨ ਨੂੰ ਹੰਝੂਆਂ ਭਰੀ ਅੰਤਮ ਵਿਦਾਇਗੀ ਦੇ ਦਿੱਤੀ ਗਈ। ਜ਼ਿਕਰਯੋਗ ਹੈ ਕਿ ਪਿੱਛੇ ਜੇ BC ਦੇ ਅਲਾਸਕਾ ਹਾਈਵੇ ਲਾਗਿਓਂ 2 ਵਿਅਕਤੀਆਂ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਜਿਸ ਵਿੱਚ ਲੂਕਾਸ ਫੌਲਰ ਵੀ ਸ਼ਾਮਲ ਸੀ। ਉਹ ਆਸਟ੍ਰੇਲੀਆ ਨਾਲ ਸੰਬੰਧਿਤ ਸੀ। ਇਸ ਘਟਨਾਕ੍ਰਮ ਵਿੱਚ ਫੌਲਰ ਤੇ ਉਸ ਦੀ ਸਹੇਲੀ ਸ਼ੀਨਾ ਡੀਜ਼ ਦੋਨੇ ਹੀ ਮਾਰੇ ਗਏ ਸਨ। ਪੁਲਿਸ ਵੱਲੋਂ ਮਾਮਲੇ ਵਿੱਚ ਸ਼ਾਮਲ 2 ਸ਼ੱਕੀ ਨੌਜਵਾਨਾਂ ਦੀ ਭਾਲ ਅਜੇ ਵੀ ਜਾਰੀ ਹੈ। ਆਸਟ੍ਰੇਲੀਆ ਦੇ ਸਿਡਨੀ ਇਲਾਕੇ ਵਿੱਚ ਲੂਕਾਸ ਫੌਲਰ ਨੂੰ ਅੰਤਮ ਵਿਦਾਇਗੀ ਦੇ ਦਿੱਤੀ ਗਈ ਅਤੇ ਇਸ ਮੌਕੇ 'ਤੇ ਉਸਦੇ ਬਾਪ ਨੇ ਕਿਹਾ ਕਿ ਉਸਦਾ ਪੁੱਤਰ ਇੱਕ ਨੇਕ ਇਨਸਾਨ ਸੀ ਜਿਹੜਾ ਘੁੰਮਣ ਫਿਰਨ ਦਾ ਸ਼ੌਕੀਨ ਸੀ ਅਤੇ ਪੂਰੀ ਦੁਨੀਆ ਘੁੰਮਣਾ ਚਾਹੁੰਦਾ ਸੀ। ਉਸਦਾ ਕਹਿਣਾ ਕਿ ਉਹ ਡੀਸ ਨੂੰ ਬੇਹੱਦ ਪਿਆਰ ਕਰਦਾ ਸੀ ਅਤੇ ਉਸ ਨੂੰ ਦੁੱਖ ਹੈ ਕਿ ਮੌਤ ਨੇ ਉਸਦੇ ਪੁੱਤ ਨੂੰ ਉਸ ਤੋਂ ਖੋਹ ਲਿਆ ਹੈ। ਇਕੁਅਲ ਵੌਇਸ ਨਾਂ ਦੇ ਮਨੁੱਖੀ ਅਧਿਕਾਰਾਂ ਦੇ ਸੰਗਠਨ ਦੇ ਵਿੱਚੋਂ ਘੱਟ ਗਿਣਤੀਆਂ ਨਾਲ ਜੁੜੀਆਂ 3 ਔਰਤਾਂ ਨੂੰ ਕੱਢੇ ਜਾਣ 'ਤੇ ਵਾਦ ਛਿੜ ਪਿਆ ਹੈ। ਇਕੁਅਲ ਵੌਇਸ ਔਰਤਾਂ ਨੂੰ ਬਰਾਬਰਤਾ ਦਿਵਾਉਣ ਦੀ ਵਕਾਲਤ ਕਰਦੀ ਹੈ ਪਰੰਤੂ ਉਸ ਵੱਲੋਂ ਉਸ ਦੀਆਂ 3 ਘੱਟ ਗਿਣਤੀ ਇਸਤਰੀ ਮੁਲਾਜ਼ਮਾਂ ਨੂੰ ਆਟਵਾ ਦੇ ਦਫ਼ਤਰ 'ਚੋਂ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਵਾਦ ਛਿੜ ਪਿਆ ਸੀ ਅਤੇ ਇਕੁਅਲ ਵੌਇਸ ਦੀ ਆਲੋਚਨਾ ਸ਼ੁਰੂ ਹੋ ਚੁੱਕੀ ਸੀ ਅਤੇ ਉਸ ਨੂੰ ਤਿੱਖੇ ਪ੍ਰਤੀਕਰਮ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਦੇ ਮੱਦੇਨਜ਼ਰ ਇਸ ਦੇ ਬੋਰਡ ਦੀਆਂ 4 ਮੈਂਬਰ ਔਰਤਾਂ ਨੂੰ ਅਸਤੀਫੇ ਦੇਣੇ ਪੈ ਗਏ ਨੇ। ਮੈਨੀਟੋਬਾ ਦੇ ਵਿੱਚ ਲਾਪਤਾ ਦੇ ਕਤਲ ਹੋਈਆਂ ਮੂਲ ਵਾਸੀ ਔਰਤਾਂ ਨੂੰ ਸਮਰਪਿਤ ਇੱਕ ਯਾਦਗਾਰ ਦਾ ਉਦਘਾਟਨ ਕਰ ਦਿੱਤਾ ਗਿਆ। ਇਹ ਯਾਦਗਾਰੀ ਸਮਾਰਕ ਸੈਗ ਕਿੰਗ ਫਸਟ ਨੇਸ਼ਨਸ ਦੇ ਕਬੀਲੇ ਵਿੱਚ ਲਾਇਆ ਗਿਆ ਹੈ ਅਤੇ ਇਸ ਮੌਕੇ 'ਤੇ ਲਾਪਤਾ ਦੇ ਕਤਲ ਹੋਈਆਂ ਮੂਲ ਵਾਸੀ ਔਰਤਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ ਅਤੇ ਉਹ ਕਾਫੀ ਭਾਵੁਕ ਹੋਏ ਦਿਸਦੇ ਸਨ ਅਤੇ ਉਸ ਮੌਕੇ 'ਤੇ ਉਚੇਚੇ ਤੌਰ 'ਤੇ ਮੈਨੀਟੋਬਾ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਸਨ ਤਾਂ ਜੋ ਇਸ ਸਮਾਗਮ ਵਿੱਚ ਸ਼ਿਰਕਤ ਕਰ ਸਕਣ। ਚੇਤੇ ਰਹੇ ਕੈਨੇਡਾ ਭਰ 'ਚੋਂ ਹਜ਼ਾਰਾਂ ਦੀ ਤਾਦਾਦ ਵਿੱਚ ਮੂਲ ਵਾਸੀ ਔਰਤਾਂ ਲਾਪਤਾ ਹੋਈਆਂ ਨੇ ਅਤੇ ਕਤਲ ਕੀਤੀਆਂ ਜਾ ਚੁੱਕੀਆਂ ਨੇ। ਥੰਡਰ ਬੇ ਇਲਾਕੇ ਵਿੱਚ 9 ਮੂਲ ਵਾਸੀਆਂ ਦੇ ਕਤਲਾਂ ਦੇ ਮਾਮਲੇ ਵਿੱਚ ਨਵੇਂ ਸਿਰਿਓਂ ਜਾਂਚ ਸ਼ੁਰੂ ਹੋਣ ਜਾ ਰਹੀ ਹੈ ਅਤੇ ਇਸ ਦੇ ਲਈ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਵੀ ਕਰ ਦਿੱਤਾ ਗਿਆ ਹੈ। ਥੰਡਰ ਬੇ ਇਲਾਕੇ ਵਿੱਚ ਘੱਟੋ-ਘੱਟ 9 ਅਜਿਹੇ ਮੂਲ ਵਾਸੀਆਂ ਦੇ ਮਾਮਲੇ ਪ੍ਰਕਾਸ਼ ਵਿੱਚ ਆਏ ਨੇ ਜਿਨ੍ਹਾਂ ਦੀਆਂ ਮੌਤਾਂ ਬਾਰੇ ਪੁਲਿਸ ਸਹੀ ਅਨੁਮਾਨ ਨਹੀਂ ਲਾ ਸਕੀ ਹੈ ਅਤੇ ਨਾ ਹੀ ਹਥਿਆਰਾਂ ਨੂੰ ਫੜ ਸਕੀ ਹੈ ਅਤੇ ਨਾ ਹੀ ਉਹਨਾਂ ਦੀ ਮੌਤ ਦੇ ਸਹੀ ਕਾਰਨਾਂ ਦਾ ਮੁਲਾਂਕਣ ਕਰ ਸਕੀ ਹੈ। ਪੁਲਿਸ ਦੇ ਨਸਲਵਾਦ ਦੇ ਦੋਸ਼ ਲੱਗਦੇ ਆ ਰਹੇ ਸਨ ਜਿਸ ਦੇ ਮੱਦੇਨਜ਼ਰ ਹੁਣ ਨਵੀਂ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਜਿਹੜੀ ਇਹਨਾਂ ਸਾਰੇ ਮਾਮਲਿਆਂ ਨੂੰ ਨਵੇਂ ਸਿਰਿਓਂ ਵਿਚਾਰੇਗੀ।
ਬਰੈਂਪਟਨ ਵਿੱਚ ਗੋਲੀ ਚੱਲੀ ਹੈ ਤੇ ਇੱਕ ਵਿਅਕਤੀ ਦੇ ਮਾਰੇ ਜਾਣ ਦਾ ਸਮਾਚਾਰ ਹੈ। ਮਰਨ ਵਾਲਾ 63 ਸਾਲਾ ਬਾਪ ਸੀ। ਇਸ ਘਟਨਾ ਵਿੱਚ ਉਸ ਦਾ ਪੁੱਤਰ ਜ਼ਖਮੀ ਹੋਇਆ ਹੈ, ਜਿਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇਸ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਉਸਦੇ ਪੁੱਤਰ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਫਿਲਹਾਲ ਕਿਸੇ ਵੀ ਸ਼ੱਕੀ ਵਿਅਕਤੀ ਦੇ ਫੜੇ ਜਾਣ ਦੀ ਕੋਈ ਜਾਣਕਾਰੀ ਨਹੀਂ ਹੈ। ਓਨਟਾਰੀਓ ਦੇ ਮਾਰਖਮ ਇਲਾਕੇ ਵਿੱਚ ਇੱਕ ਮਾਲ ਲਾਗੇ ਵਾਪਰੇ ਗੋਲੀ ਕਾਂਡ 'ਚ ਇੱਕ ਵਿਅਕਤੀ ਦੇ ਮਾਰੇ ਜਾਣ ਦਾ ਸਮਾਚਾਰ ਹੈ। ਦੱਸਿਆ ਜਾਂਦਾ ਹੈ ਕਿ ਇੱਕ ਰੈਸਟੋਰੈਂਟ ਦੇ ਲਾਗੇ ਗੋਲੀ ਚੱਲੀ ਹੈ। ਸਿੱਟੇ ਵਜੋਂ ਇੱਕ ਵਿਅਕਤੀ ਮਰਿਆ ਹੈ, ਜਦੋਂ ਕਿ ਇੱਕ ਔਰਤ ਜ਼ਖਮੀ ਹੋਈ ਹੈ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਉਸ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਮੌਕੇ ਤੋਂ ਇੱਕ ਸ਼ੱਕੀ ਵਿਅਕਤੀ ਨੂੰ ਮੋਟਰਸਾਈਕਲ 'ਤੇ ਭੱਜਦਿਆਂ ਵੀ ਵੇਖਿਆ ਗਿਆ ਹੈ। ਮਾਮਲੇ ਦੀ ਪੜਤਾਲ ਜਾਰੀ ਹੈ। ਨਿਆਗਰਾ ਫਾਲਸ ਵਿੱਚ ਗੋਲੀ ਚੱਲੀ ਹੈ ਤੇ 2 ਵਿਅਕਤੀ ਜ਼ਖਮੀ ਹੋਏ ਨੇ। ਨਿਆਗਰਾ ਫਾਲਸ ਵਿੱਚ ਇੱਕ ਸਟ੍ਰਿਪ ਕਲੱਬ ਲਾਗੇ ਗੋਲੀ ਚੱਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਨੇ ਸਟ੍ਰਿਪ ਕਲੱਬ ਦੇ ਪਾਰਕਿੰਗ ਲਾਟ ਵਿੱਚ ਆ ਕੇ ਫਾਇਰ ਖੋਲ੍ਹ ਦਿੱਤਾ। ਸਿੱਟੇ ਵਜੋਂ 2 ਵਿਅਕਤੀ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਉਹਨਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਮੋਟਰਸਾਈਕਲ ਸਵਾਰ ਦੀ ਭਾਲ ਕੀਤੀ ਜਾ ਰਹੀ ਹੈ। ਕੁਬੈਕ ਦੇ ਵਿੱਚ ਇੱਕ 6 ਮਹੀਨੇ ਦੇ ਬੱਚੇ ਦੀ ਡੁੱਬਣ ਨਾਲ ਮੌਤ ਹੋਈ ਹੈ। ਇਹ ਦੁਖਦਾਈ ਘਟਨਾ ਲਾਰੈਂਟੀਅਨਸ ਇਲਾਕੇ ਵਿੱਚ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 6 ਮਹੀਨਿਆਂ ਦਾ ਇਹ ਬੱਚਾ ਦਰਿਆ ਵਿੱਚ ਡੁੱਬ ਗਿਆ। ਅਧਿਕਾਰੀਆਂ ਨੇ ਭਾਵੇਂ ਉਸ ਨੂੰ ਕੱਢ ਲਿਆ, ਪਰ ਜਦੋਂ ਉਹਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਕਿਊਬੈਕ ਵਿੱਚੋਂ ਹੀ ਇੱਕ ਹੋਰ ਹਿਰਦੇ ਵਿਦਕ ਖਬਰ ਵੀ ਆਈ ਸੀ। ਚੇਤੇ ਰਹੇ, ਇੱਕ ਡਰਾਈਵ-ਇਨ ਥੀਏਟਰ ਦੇ ਵਿੱਚ ਵਾਪਰੀ ਦੁਖਦਾਈ ਘਟਨਾ ਵਿੱਚ 4 ਮਹੀਨਿਆਂ ਦੀ ਬੱਚੀ ਮਾਰੀ ਗਈ ਸੀ। ਇਹ ਬੱਚੀ ਟੈਂਟ ਵਿੱਚ ਸੁੱਤੀ ਪਈ ਸੀ। ਇਹ ਘਟਨਾ ਉਦੋਂ ਵਾਪਰੀ ਸੀ ਜਦੋਂ ਗੱਡੀ 'ਤੇ ਸਵਾਰ ਡਰਾਈਵਰ ਆਪਣੀ ਕਾਰ ਨੂੰ ਬੈਕ ਕਰ ਰਿਹਾ ਸੀ। ਮੈਨੀਟੋਬਾ ਦੇ ਰੈੱਡ ਰਿਵਰ ਕਾਲਜ ਦੇ ਪ੍ਰੈਜ਼ੀਡੈਂਟ ਨੂੰ ਹਟਾਏ ਜਾਣ 'ਤੇ ਵਾਦ ਵਿਵਾਦ ਛਿੜ ਪਿਆ ਹੈ। ਮੈਨੀਟੋਬਾ ਦੇ ਰੈੱਡ ਰਿਵਰ ਕਾਲਜ ਦੇ ਵਿੱਚ ਇਸ ਸਮੇਂ ਸੱਤਾਧਾਰੀ ਟੋਰੀ ਪਾਰਟੀ ਦੀ ਨਾਲ ਹਿਮਾਇਤ ਰੱਖਣ ਵਾਲੇ ਮੈਂਬਰ ਭਾਰੂ ਨੇ ਅਤੇ ਇਸ ਕਾਲਜ ਦੇ ਪ੍ਰੈਜ਼ੀਡੈਂਟ ਪੌਲ ਵੋਗਟ ਦਾ ਕੰਟਰੈਕਟ ਰੀਨਿਊ ਨਹੀਂ ਕੀਤਾ ਗਿਆ, ਜਿਸ ਕਾਰਨ ਉਹ ਨੌਕਰੀ ਛੱਡਣ ਲਈ ਮਜਬੂਰ ਹੋਣਾ ਪਿਆ। ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਨਾਲ ਇਹ ਸਾਰਾ ਕੁਝ ਮਿਸ ਕੇ ਕੀਤਾ ਗਿਆ ਹੈ, ਕਿਉਂਕਿ ਪਿਛਲੀ NDP ਸਰਕਾਰ ਦੇ ਨਾਲ ਜੁੜੇ ਹੋਏ ਸਨ ਅਤੇ ਉਹਨਾਂ ਦਾ ਮੰਨਣਾ ਹੈ ਕਿ ਸਾਰਾ ਕੁਝ ਸਿਆਸਤ ਤੋਂ ਪ੍ਰੇਰਿਤ ਹੈ। ਪਰੰਤੂ ਮੈਨੀਟੋਬਾ ਦੇ ਮੁੱਖ ਮੰਤਰੀ ਬ੍ਰਾਇਨ ਪੈਰਿਸਟਰ ਦਾ ਕਹਿਣਾ ਹੈ ਕਿ ਸਰਕਾਰ ਦਾ ਇਸ ਮਾਮਲੇ ਵਿੱਚ ਉੱਕਾ ਹੀ ਹੱਥ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਫੈਸਲਾ ਨਿਰੋਲ ਕਾਲਜ ਵਾਲਿਆਂ ਦਾ ਹੈ ਅਤੇ ਸਰਕਾਰ ਦਾ ਇਸ ਵਿੱਚ ਕੋਈ ਦਖਲ ਨਹੀਂ ਹੈ। ਐਡਮਿੰਟਨ ਵਿੱਚ 11 ਵਰ੍ਹੇ ਪਹਿਲਾਂ ਹੋਏ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਵਿਅਕਤੀ ਨੂੰ BC 'ਚੋਂ ਗ੍ਰਿਫਤਾਰ ਕਰਕੇ ਐਡਮਿੰਟਨ ਲਿਆਇਆ ਗਿਆ ਹੈ। 11 ਸਾਲ ਪਹਿਲਾਂ 2008 ਦੇ ਵਿੱਚ ਇੱਕ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਡਰੱਗ ਨਾਲ ਜੁੜਿਆ ਹੋਇਆ ਮਾਮਲਾ ਸੀ। ਸਕਾਟ ਲੈਡੋਕੋਰ ਦੇ ਹੱਤਿਆ ਦੇ ਸੰਬੰਧ ਵਿੱਚ ਜਾਂਚ ਅਜੇ ਜਾਰੀ ਸੀ। ਦੱਸਿਆ ਜਾਂਦਾ ਕਿ 44 ਸਾਲਾ ਸ਼ੱਕੀ ਵਿਅਕਤੀ ਨੂੰ BC 'ਚੋਂ ਫੜ ਕੇ ਐਡਮਿੰਟਨ ਲਿਆਂਦਾ ਗਿਆ ਹੈ ਅਤੇ ਪੁਲਿਸ ਨੂੰ ਉਮੀਦ ਹੈ ਕਿ ਕਤਲ ਦੇ ਕਾਰਨਾਂ ਦੀ ਪੈੜ ਸੁਲਝਾ ਲਈ ਗਈ ਹੈ। ਕੈਲਗਰੀ ਵਿੱਚ ਇੱਕ ਵਿਅਕਤੀ ਨੇ ਇੱਕ ਦੇਸੀ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਆਪਣਾ ਗੁਨਾਹ ਸਵੀਕਾਰ ਕਰ ਲਿਆ ਹੈ। ਅਕਤੂਬਰ 2017 ਦੇ ਵਿੱਚ ਰਣਦੀਪ ਸਿੰਘ ਧਾਲੀਵਾਲ ਦੀ ਗਲ ਵੜ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਵਿੱਚ ਸ਼ਾਮਲ ਕ੍ਰਿਸਟੋਫਰ ਡੈਸਜਾਰਲੈਸ ਨੇ ਆਪਣਾ ਗੁਨਾਹ ਸਵੀਕਾਰ ਕਰ ਲਿਆ ਹੈ। ਰਣਦੀਪ ਧਾਲੀਵਾਲ ਨੂੰ ਅਕਤੂਬਰ 2017 ਵਿੱਚ ਹੈਲੋਵੀਨ ਮੌਕੇ 'ਤੇ ਕਤਲ ਕੀਤਾ ਗਿਆ ਸੀ। ਡੈਸਜਾਰਲੈਸ ਦਾ ਕਹਿਣਾ ਹੈ ਕਿ ਉਸਨੇ ਉਸਦੀ ਧੀ ਨਾਲ ਛੇੜਛਾੜ ਕੀਤੀ ਸੀ, ਜਿਸ ਕਾਰਨ ਉਸਨੇ ਬਦਲਾ ਲੈਣ ਲਈ ਅਜਿਹਾ ਕੀਤਾ ਸੀ। ਪਰੰਤੂ ਧਾਲੀਵਾਲ ਪਰਿਵਾਰ ਦਾ ਕਹਿਣਾ ਹੈ ਕਿ ਰਣਦੀਪ ਦੀ ਮਾਨਸਿਕ ਹਾਲਤ ਸਹੀ ਨਹੀਂ ਸੀ ਅਤੇ ਉਸਦੇ ਸਿਰ ਵਿੱਚ ਸੱਟ ਵੱਜੀ ਸੀ, ਜਿਸ ਕਰਕੇ ਉਹ ਬਚਪਨੇ ਦੀਆਂ ਹਰਕਤਾਂ ਕਰਦਾ ਸੀ ਅਤੇ ਹੁਣ ਉਸਨੇ ਆਪਣਾ ਗੁਨਾਹ ਸਵੀਕਾਰ ਕਰ ਲਿਆ ਹੈ। ਐਲਬਰਟਾ ਦੇ ਬੈਨਫ ਇਲਾਕੇ ਦੇ ਵਿੱਚ ਬਿਜਲੀ ਡਿੱਗੀ ਹੈ, ਜਿਸ ਨਾਲ 3 ਵਿਅਕਤੀ ਪ੍ਰਭਾਵਿਤ ਹੋਏ ਨੇ। ਇੱਕ ਔਰਤ ਬੇਹੋਸ਼ ਹੋ ਗਈ ਹੈ ਤੇ 2 ਵਿਅਕਤੀਆਂ ਦੀਆਂ ਜੁੱਤੀਆਂ ਹੀ ਲੈ ਗਈਆਂ। ਇਹ ਤਿੰਨੇ ਵਿਅਕਤੀ ਪਹਾੜੀ 'ਤੇ ਚੜ੍ਹਨ ਲਈ ਆਏ ਹੋਏ ਸਨ ਜਦੋਂ ਬਿਜਲੀ ਡਿੱਗ ਪਈ। ਬਰਨੇਬੀ ਦੇ ਵਿੱਚ ਇੱਕ ਵਿਅਕਤੀ ਨੇ ਵੈਂਕੂਵਰ ਪੁਲਿਸ ਮਹਿਕਮੇ ਨੂੰ ਅਦਾਲਤ ਵਿੱਚ ਖਿੱਚਣ ਦੀ ਤਿਆਰੀ ਕਰ ਲਈ ਹੈ। ਉਸਨੇ ਪੁਲਿਸ ਦੇ ਖਿਲਾਫ ਹਰਜਾਨੇ ਦਾ ਵੱਡਾ ਮੁਕੱਦਮਾ ਦਾਇਰ ਕਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਪੁਲਿਸ ਨੇ ਫਰਵਰੀ ਮਹੀਨੇ ਵਿੱਚ ਉਸ ਨਾਲ ਮਾੜੀ ਹਰਕਤ ਕੀਤੀ ਸੀ ਅਤੇ ਉਸ ਨਾਲ ਖਿੱਚਤੂ ਕੀਤੀ ਸੀ ਅਤੇ ਕੁੱਟਮਾਰ ਕੀਤੀ ਗਈ ਸੀ, ਜਿਸ ਕਾਰਨ ਉਸ ਦੀਆਂ ਪਸਲੀਆਂ ਵੀ ਟੁੱਟ ਗਈਆਂ ਸਨ। ਯਾਦ ਰਹੇ ਕਿ ਫਰਵਰੀ ਮਹੀਨੇ ਪੁਲਿਸ ਵੱਲੋਂ ਇੱਕ ਸ਼ੱਕੀ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਸੀ। ਇਹ ਵਿਅਕਤੀ ਹਿੰਸਾ ਦੀ ਘਟਨਾ ਦੇ ਸੰਬੰਧ ਵਿੱਚ ਲੋੜੀਂਦਾ ਸੀ ਅਤੇ ਬਰਨਬੀ ਦੇ ਮੈਟਰੋ ਟਾਊਨ ਇਲਾਕੇ ਵਿੱਚ ਪੁਲਿਸ ਨੇ ਉਲਟਾ ਜੇਸਨ ਵਿਕਟਰ ਹਰਨੈਂਡੇਜ਼ ਨਾਂ ਦੇ ਇਸ ਵਿਅਕਤੀ ਨੂੰ ਫੜ ਲਿਆ ਸੀ ਅਤੇ ਉਸ ਨਾਲ ਕੁੱਟਮਾਰ ਹੋਈ ਸੀ ਅਤੇ ਖਿੱਚਤੂ ਕੀਤੀ ਗਈ ਸੀ, ਜਿਸ ਦੇ ਚਲਦਿਆਂ ਉਸ ਨੂੰ ਗੰਭੀਰ ਸੱਟਾਂ ਵੱਜੀਆਂ ਸਨ। ਹੁਣ ਉਸਨੇ ਪੁਲਿਸ ਦੇ ਖਿਲਾਫ ਹਰਜਾਨੇ ਦਾ ਮੁਕੱਦਮਾ ਦਾਇਰ ਕਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਕਿਸੇ ਹੋਰ ਵਿਅਕਤੀ ਦੇ ਭੁਲੇਖੇ ਵਿੱਚ ਆ ਕੇ ਉਸ ਨਾਲ ਅਜਿਹਾ ਕੁਝ ਕੀਤਾ ਗਿਆ, ਜਿਹੜਾ ਕਿ
ਗੈਰ ਵਾਜਬ ਸੀ ਅਤੇ ਉਸਨੇ ਇਸ ਜਾਤੀ ਦੇ ਖਿਲਾਫ ਅਦਾਲਤ ਦਾ ਦਰ ਖੜਕਾਇਆ ਹੈ। ਤੇ ਅੰਤ ਵਿੱਚ ਤਬਸਰਾ। ਗੈਰਾਲਡ ਬੱਟਸ ਵੱਲੋਂ ਆਪਣੀ ਕਿਤਾਬ ਵਿੱਚ ਕਿਤੇ ਖੁਲਾਸਿਆਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਗੈਰਾਲਡ ਬੱਟਸ ਟਰੂਡੋ ਦੇ ਚੋਟੀ ਦੇ ਸਲਾਹਕਾਰ ਰਹੇ ਨੇ ਅਤੇ ਉਹਨਾਂ ਨੇ ਪੁਸਤਕ ਵਿੱਚ ਜਿਸ ਤਰੀਕੇ ਨਾਲ ਲਿਖਿਆ ਹੈ ਕਿ ਟਰੂਡੋ ਦੀ ਭਾਰਤ ਫੇਰੀ ਦੌਰਾਨ ਜਿਹੜੀ ਖੱਜਲ ਖੁਆਰੀ ਹੋਈ ਉਸ ਦੇ ਪਿੱਛੇ ਗਿਣੀ ਮਿਥੀ ਸਾਜ਼ਿਸ਼ ਸੀ। ਨਰਿੰਦਰ ਮੋਦੀ ਦੀ ਸਰਕਾਰ ਨਾਲ ਜੁੜੇ ਲੋਕ ਇੱਥੋਂ ਦੀ ਵਿਰੋਧੀ ਤੇ ਟੋਰੀ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਸਾਰਾ ਕੁਝ ਕਰ ਰਹੇ ਸਨ। ਇਸ ਬਾਰੇ ਪਹਿਲਾਂ ਵੀ ਭਾਈਚਾਰੇ ਵਿੱਚ ਚਰਚਾ ਹੁੰਦੀ ਆਈ ਹੈ ਕਿ ਟਰੂਡੋ ਨੂੰ ਖਾਮਖਾਂ ਖੱਜਲ ਖੁਆਰ ਕੀਤਾ ਗਿਆ। ਖਾਸ ਤੌਰ 'ਤੇ ਜਸਪਾਲ ਸਿੰਘ ਅਟਵਾਲ ਦੇ ਮਾਮਲੇ ਨੂੰ ਬੇਲੋੜੀ ਤੂਲ ਦਿੱਤੀ ਗਈ। ਜਸਪਾਲ ਸਿੰਘ ਅਟਵਾਲ ਕਿਸੇ ਵੇਲੇ ਖਾਲਿਸਤਾਨੀ ਸੀ, ਪਰੰਤੂ ਉਸ ਦੇ ਵਿਚਾਰ ਬਦਲ ਚੁੱਕੇ ਨੇ ਤੇ ਮੁੱਖ ਤੌਰ 'ਤੇ ਉਹ ਭਾਰਤ ਪੱਖੀ ਸਟੈਂਡ ਲੈਂਦਾ ਹੈ। ਫਿਰ ਵੀ ਇਹ ਸਵਾਲ ਉਠਾਏ ਗਏ ਕਿ ਟਰੂਡੋ ਆਪਣੇ ਨਾਲ ਕਿਸੇ ਖਾਲਿਸਤਾਨੀ ਨੂੰ ਡੈਲੀਗੇਟ ਬਣਾ ਕੇ ਕਿਉਂ ਲੈ ਕੇ ਆਏ ਸੀ। ਇਹ ਸਵਾਲ ਨਹੀਂ ਕੀਤਾ ਗਿਆ ਕਿ ਜਸਪਾਲ ਸਿੰਘ ਅਟਵਾਲ ਨੂੰ ਵੀਜ਼ਾ ਹੀ ਕਿਉਂ ਦਿੱਤਾ ਗਿਆ। ਜਸਪਾਲ ਸਿੰਘ ਅਟਵਾਲ ਨੂੰ ਵੀਜ਼ਾ ਭਾਰਤ ਸਰਕਾਰ ਨੇ ਦਿੱਤਾ ਸੀ, ਜਿਸ ਦੀ ਬਦੌਲਤ ਉਹ ਜਾ ਕੇ ਟਰੂਡੋ ਦੀ ਦਾਵਤ ਵਿੱਚ ਸ਼ਾਮਲ ਹੋਇਆ। ਜਸਪਾਲ ਸਿੰਘ ਅਟਵਾਲ ਲਿਬਰਲ ਪਾਰਟੀ ਨਾਲ ਜੁੜਿਆ ਰਿਹਾ ਹੈ ਤੇ ਟਰੂਡੋ ਦੇ ਨੇੜੇ ਹੋਣ ਦਾ ਵੀ ਦਾਅਵਾ ਕਰਦਾ ਹੈ ਅਤੇ ਇਸ ਸਵਾਲ ਦੇ ਉੱਤੇ ਆਉਣ ਦੀ ਥਾਂ 'ਤੇ ਉਲਟਾ ਇਸ ਗੱਲ ਨੂੰ ਤੂਲ ਦਿੱਤੀ ਗਈ ਕਿ ਟਰੂਡੋ ਖਾਲਿਸਤਾਨੀ ਦੀ ਪੁਸ਼ਪਨਾਹੀ ਕਰਦੇ ਨੇ। ਜ਼ਿਕਰਯੋਗ ਹੈ ਕਿ ਭਾਰਤ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਤੇ ਕੈਨੇਡਾ ਦੀ ਵਿਰੋਧੀ ਧਿਰ ਸੱਜੇ ਪੱਖੀ ਟੋਰੀ ਪਾਰਟੀ ਦੇ ਆਪਸ ਵਿੱਚ ਗੂੜੇ ਸੰਬੰਧ ਨੇ ਅਤੇ ਇਸੇ ਲਈ ਇਹ ਗੱਲ ਵੀ ਧਿਆਨ ਮੰਗਦੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਨੇ ਬਕਾਇਦਾ ਇਸ ਗੱਲ 'ਤੇ ਜਨਤਕ ਮੀਟਿੰਗ ਦੌਰਾਨ ਜ਼ੋਰ ਦਿੱਤਾ ਸੀ ਕਿ ਉਹਨਾਂ ਦੀ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਨਾਲ ਨੇੜੇ ਸੰਬੰਧ ਨੇ ਅਤੇ ਆਪਣੇ ਇਸ ਭਾਸ਼ਣ ਦੌਰਾਨ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਖਾਲਿਸਤਾਨੀਆਂ ਤੋਂ ਦੂਰੀ ਬਣਾਉਣ ਦੀ ਲੋੜ ਹੈ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਕੈਨੇਡਾ ਨੂੰ ਖਾਲਿਸਤਾਨੀ ਦੀ ਛੁਪਣਗਾਹ ਨਾ ਬਣਨ ਦਿੱਤਾ ਜਾਵੇ। ਇਹ ਸਾਰੀਆਂ ਗੱਲਾਂ ਇਸ ਗੱਲ ਦੀਆਂ ਸੂਚਕ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਤਾਰ ਟੋਰੀ ਪਾਰਟੀ ਨਾਲ ਜੁੜੇ ਹੋਏ ਨੇ ਅਤੇ ਆਉਂਦੀਆਂ ਫੈਡਰਲ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਸੰਬੰਧ ਵਿੱਚ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਸੀਜ਼ਸ ਵੱਲੋਂ ਬਾਰ-ਬਾਰ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਭਾਰਤੀ ਅਤੇ ਚੀਨੀ ਅਧਿਕਾਰੀਆਂ ਦੀ ਮੁਦਾਖਲਤ ਵੱਧਦੀ ਜਾ ਰਹੀ ਹੈ, ਜਿਸ ਕਾਰਨ ਗੈਰਾਲਡ ਬੱਟਸ ਵੱਲੋਂ ਕੀਤੇ ਗਏ ਖੁਲਾਸਿਆਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਸਗੋਂ ਇਸ 'ਤੇ ਗੌਰ ਕਰਨ ਦੀ ਭਾਰੀ ਲੋੜ ਹੈ। ਸੋ ਦੋਸਤੋ, ਇਸ ਦੇ ਨਾਲ ਹੀ ਅਪਡੇਟ ਕੈਨੇਡਾ ਲੈ ਕੇ ਤੁਹਾਡੀ ਸੇਵਾ 'ਚ ਮੁੜ ਤੋਂ ਹਾਜ਼ਰ ਹੋਵਾਂਗਾ ਸੋਮਵਾਰ ਨੂੰ। ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਹੈਵ ਅ ਨਾਈਸ ਡੇ।